ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਐਸਜੀਪੀਸੀ ਦੇ ਪ੍ਰਧਾਨ ਦੇ ਚਰਚੇ ਸੀਗੇ ਤੇ ਜਿਵੇਂ ਬੀਬੀ ਜਗੀਰ ਕੌਰ ਇਹਦੇ ਵਿੱਚ ਬਾਦਲਾਂ ਤੋਂ ਬਾਗੀ ਹੋ ਕੇ ਕਹਿੰਦੇ ਨੇ ਕਿ ਮੈਂ ਪ੍ਰਧਾਨ ਬਣਨਾ ਤਾਂ ਇਹਨੇ ਸਾਰੇ ਸਮੀਕਰਨ ਜਿਹੜੇ ਆ ਉਹ ਬਦਲ ਦਿੱਤੇ ਆ। ਹੁਣ ਜਦੋਂ ਉਹ ਪ੍ਰਧਾਨ ਬਣਨ ਦੇ ਦਾਅਵੇ ਕਰ ਰਹੇ ਨੇ ਤਾਂ ਇਹਨੂੰ ਲੈ ਕੇ ਜਿਹੜੀਆਂ ਥਿਊਰੀਜ਼ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਚਰਚਾ ਕਰਾਂਗੇ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਜਪਾ ਜਗੀਰ ਕੌਰ ਭਾਜਪਾ ਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਇੱਕੋ ਹੀ ਚੀਜ਼ ਆ ਜਾਂ ਕੀ ਭਾਜਪਾ ਨੇ ਅਕਾਲੀ ਦਲ ਉੱਤੇ ਦਿੱਲੀ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਆਗੂ ਜਿਹੜਾ ਉਹ ਆਪਣੇ ਪਾਲੇ 'ਚ ਕਰ ਲਿਆ ਕਿ ਦਿੱਲੀ ਤੋਂ ਬਾਅਦ ਹੁਣ ਇੱਕ ਝਟਕਾ ਜਿਹੜਾ ਵਾ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਵੀ ਲੱਗਣ ਜਾ ਰਿਹਾ ਵਾ ਕਿ ਭਾਜਪਾ ਸਿੱਧੇ ਤੌਰ ਤੇ ਜਿੱਥੇ ਪਹਿਲਾਂ ਆਰਐਸਐਸ ਸਿੱਧੇ ਤੌਰ ਤੇ ਸਿੱਖੀ ਮਸਲਿਆਂ ਸਿੱਖੀ ਜਥੇਬੰਦੀਆਂ ਸਿੱਖਾਂ ਦੀਆਂ ਜਿਹੜੀਆਂ ਵਕਾਰੀ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਦਖਲ ਸੀ ਕਿ ਹੁਣ ਉਹ ਸਿੱਧੇ ਤੌਰ ਤੇ ਆ ਗਏ ਨੇ ਕਿ ਉਹਨਾਂ ਨੇ ਅਕਾਲੀ ਦਲ ਨੂੰ ਸਿੱਧਾ ਚੈਲੰਜ ਕਰਤਾ ਵਾ। ਇਸੇ ਬਾਬਤ ਇਹਨਾਂ 5-6 ਨੁਕਤਿਆਂ ਤੇ ਆਧਾਰਿਤ ਆਪਣੀ ਇਹ ਰਿਪੋਰਟ ਆ। ਇਹ ਰਿਪੋਰਟ ਨੂੰ ਅਸੀਂ 3 ਥਿਊਰੀਜ਼ ਦੇ ਵਿੱਚ ਵੰਡਿਆ ਵਾ ਕਿ ਜਿਹੜੀਆਂ ਬੀਬੀ ਜਗੀਰ ਕੌਰ ਦੇ ਬਾਗੀ ਪੁਣੇ ਨੂੰ ਲੈ ਕੇ ਜਿਹੜੀਆਂ ਥਿਊਰੀਜ਼ ਆ ਰਹੀਆਂ ਨੇ ਉਹਦੇ ਵਿੱਚ। ਪਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਬੀਬੀ ਜਗੀਰ ਕੌਰ ਜੀ ਕਹਿ ਰਹੇ ਨੇ ਕਿ ਜਿਹੜੇ ਐਸਜੀਪੀਸੀ ਦਾ ਪ੍ਰਧਾਨ ਆ ਉਹ ਲਿਫਾਫੇ 'ਚੋਂ ਨਹੀਂ ਨਿਕਲਣਾ, ਉਹ ਚੁਣਿਆ ਜਾਊਗਾ। ਆਪ ਇਹ ਕਿੰਨੀ ਵਾਰ ਲਿਫਾਫੇ 'ਚੋਂ ਨਿਕਲ ਕੇ ਪ੍ਰਧਾਨ ਬਣੇ ਨੇ ਜ਼ਰਾ ਉਹ ਵੀ ਦੱਸਦੇ ਨੇ। ਬੀਬੀ ਜਗੀਰ ਕੌਰ ਦਾ ਇੱਕ ਵਿਵਾਦਾਂ ਭਰਿਆ ਸਿਆਸੀ ਸਫ਼ਰ ਹੈ ਜਿਹਦੇ 'ਤੇ ਸਮੇਂ-ਸਮੇਂ 'ਤੇ ਗੱਲ ਹੁੰਦੀ ਰਹਿੰਦੀ। ਖੈਰ ਉਹ ਆਪਣਾ ਅੱਜ ਵਿਸ਼ਾ ਨਹੀਂ ਹੈ, ਪਰ ਆਪਣਾ ਵਿਸ਼ਾ ਜਿਹੜਾ ਉਹ ਇਹ ਹੈ ਕਿ ਇਸ ਜੋ ਪੂਰਾ ਪ੍ਰਕਰਨ ਆ ਇਹਦੇ ਵਿੱਚ ਅਸਲ ਦੇ ਵਿੱਚ ਪਿੱਛੇ ਕੌਣ ਹੈ, ਇਹ ਪ੍ਰਕਰਨ ਨਿਕਲੇ ਕਿੱਥੋਂ ਨੇ ਤੇ ਹੋਣਾ ਅਸਲ ਦੇ ਵਿੱਚ ਕੀ ਚਾਹੀਦਾ, ਆਪਣਾ ਜਿਹੜਾ ਮਕਸਦ ਹੈ ਹੋਣਾ ਕੀ ਚਾਹੀਦਾ, ਆਪਾਂ ਉਹਦੇ 'ਤੇ ਕੇਂਦਰਿਤ ਰਹਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਐਸਜੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪਾਂ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਐਸਜੀਪੀਸੀ ਕਹਿ ਦਿੰਦੇ ਹਾਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਉਣ ਵਾਸਤੇ ਸਿੱਖਾਂ ਦੀਆਂ ਬੜੀਆਂ ਕੁਰਬਾਨੀਆਂ ਨੇ, ਬੜੀ ਵੱਡੀ ਇੱਕ ਜੱਦੋ-ਜਹਿਦ ਹੈ। ਅਥਾਹ ਕੁਰਬਾਨੀਆਂ ਅਥਾਹ ਘਾਲਣਾ ਤੋਂ ਬਾਅਦ ਇਹ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਹੋਂਦ ਦੇ ਵਿੱਚ ਆਈ। ਸੋ ਇਹ ਕੋਈ ਆਮ ਸੰਸਥਾ ਨਹੀਂ ਹੈ, ਸਿੱਖਾਂ ਦੀ ਇੱਕ ਵਕਾਰੀ ਤੇ ਮਿਨੀ ਪਾਰਲੀਮੈਂਟ ਜੇ ਆਪਾਂ ਇਹਨੂੰ ਕਹੀਏ ਤਾਂ ਕਹਿ ਸਕਦੇ ਹਾਂ। ਤੇ ਐਸਜੀਪੀਸੀ ਹੈ ਕੀ ਤੇ ਇਹਦਾ ਜਿਹੜਾ ਪ੍ਰਬੰਧ ਆ ਸੁਚੱਜਾ ਜਿਹੜਾ ਜੇਕਰ ਹੋਵੇ ਤਾਂ ਇੱਥੋਂ ਬਹੁਤ ਵੱਡੇ ਬਹੁਤ ਅਹਿਮ ਸਿੱਖ ਇਸ਼ੂ ਜਿਹੜੇ ਆ ਉਹ ਹੱਲ ਹੋ ਸਕਦੇ ਆ। ਖੈਰ ਆਪਾਂ ਬੀਬੀ ਦੀ ਚੋਣ ਤੇ ਆਉਣੇ ਆ, ਉਸ ਤੋਂ ਬਾਅਦ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾ ਧੜਾ ਇਹ ਮੰਨਦਾ ਹੈ ਕਿ ਬੀਬੀ ਨੇ ਬਾਦਲਾਂ ਤੋਂ ਲਾਂਭੇ ਹੋ ਕੇ ਜਿਹੜੀ ਆ ਬਾਦਲਾਂ ਨੂੰ ਹੀ ਚੁਣੌਤੀ ਦਿੱਤੀ ਹੈ। ਮਤਲਬ ਇਸ ਤੋਂ ਪਹਿਲਾਂ ਬੀਬੀ 3-4 ਵਾਰੀ ਲਿਫਾਫੇ ਦੇ ਵਿੱਚੋਂ ਬੀਬੀ ਦੀ ਪ੍ਰਧਾਨਗੀ ਨਿਕਲੀ, ਪਰ ਹੁਣ ਉਹਨੇ ਬਾਦਲਾਂ ਨੂੰ ਚੁਣੌਤੀ ਦੇ ਦਿੱਤੀ ਹੈ। ਇਹਨਾਂ ਦਾ ਮੰਨਣਾ ਇਹ ਹੈ ਕਿ ਜਿੱਥੇ ਬਾਦਲ ਪਹਿਲਾਂ ਸਿਆਸੀ ਤੌਰ ਤੇ ਪੋਲੀਟੀਕਲ ਤੌਰ ਤੇ ਜਿਹੜੇ ਜੱਦੋਜਹਿਦ ਕਰ ਰਹੇ, ਆਪਾਂ ਦੇਖਿਆ ਕਿ 25 ਸਾਲ ਰਾਜ ਕਰਨ ਦਾ ਉਹਨਾਂ ਨੇ ਦਾਅਵਾ ਕੀਤਾ ਪਰ ਉਹ 3 ਵਿਧਾਨ ਸਭਾ ਸੀਟਾਂ ਤੇ ਆ ਗਏ ਆ, 5 ਵੀ ਨਹੀਂ ਪੂਰੀਆਂ ਹੋਈਆਂ, ਡਬਲ ਡਿਜਿਟ ਵੀ ਉਹਨਾਂ ਕੋਲੇ ਹੈ ਨਹੀਂਗਾ। ਤਾਂ ਉਹਨਾਂ ਨੂੰ ਹੁਣ ਧਾਰਮਿਕ ਸਿਆਸਤ ਦੇ ਵਿੱਚ ਵੀ ਪੰਥਕ ਸਿਆਸਤ ਦੇ ਵਿੱਚ ਵੀ ਬਹੁਤ ਵੱਡੀ ਚੁਣੌਤੀ ਜਿਹੜੀ ਆ ਉਹ ਮਿਲਣ ਜਾ ਰਹੀ ਹੈ। ਸੋ ਹੁਣ ਆਮ ਸਿਆਸਤ ਦੇ ਨਾਲ ਜਿਹੜੀ ਮੇਨ ਸਟ੍ਰੀਮ ਦੀ ਸਿਆਸਤ ਹੈ, ਜਿਹੜੀ ਵਿਧਾਨ ਸਭਾ ਦੀ ਸਿਆਸਤ ਆ, ਲੋਕ ਸਭਾ ਦੀ ਸਿਆਸਤ ਆ, ਉਹਦੇ ਨਾਲ ਹੁਣ ਬਾਦਲ ਪਰਿਵਾਰ ਨੂੰ ਪੰਥਕ ਸਿਆਸਤ ਦੇ ਵਿੱਚੋਂ ਵੀ ਕਰੜੀ ਚੁਣੌਤੀ ਮਿਲ ਰਹੀ ਹੈ। ਔਰ ਇਹ ਮੰਨਿਆ ਜਾ ਰਿਹਾ ਕਿ ਜੇਕਰ ਇਸ ਤਰੀਕੇ ਨਾਲ ਉਹਨਾਂ ਦਾ ਬਾਗੀ ਹੋਇਆ ਬੰਦਾ ਔਰ ਭਾਜਪਾ ਦਾ ਜਿਹੜਾ ਬੈਕਡ ਭਾਜਪਾ ਵੱਲੋਂ ਜਿਹੜਾ ਇੱਕ ਤਰੀਕੇ ਦੇ ਨਾਲ ਭਾਜਪਾ ਵੱਲੋਂ ਜਿਹੜਾ ਥਾਪਿਆ ਹੋਇਆ ਉਹ ਬੰਦਾ ਪ੍ਰਧਾਨ ਬਣਦਾ ਤਾਂ ਬਹੁਤ ਵੱਡੀ ਚੁਣੌਤੀ ਬਾਦਲ ਪਰਿਵਾਰ ਨੂੰ ਧਾਰਮਿਕ ਜਾਂ ਪੰਥਕ ਸਿਆਸਤ ਦੇ ਵਿੱਚੋਂ ਮਿਲੇਗੀ। ਦੂਜਾ ਧੜਾ, ਪਹਿਲਾ ਧੜਾ ਇਹ ਸੀ, ਦੂਜਾ ਧੜਾ ਮੰਨਦਾ ਹੈ ਵੀ ਬਾਦਲ ਕੇ ਤੇ ਬੀਬੀ ਅੰਦਰ ਖਾਤੇ ਇੱਕੋ ਹੀ ਆ। ਇਹਨਾਂ ਨੇ ਜਿਹੜੀ ਬੀਬੀ ਜੀ ਅੱਜ ਬੋਲ ਰਹੇ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਸਕ੍ਰਿਪਟਡ ਆ, ਕਿਉਂਕਿ ਉਹ ਇਹ ਦੇ ਰਹੇ ਨੇ ਕਿ ਇੱਕ ਤਾਂ ਬਾਦਲ ਇਸ ਗੱਲ ਦੇ ਨਾਲ ਇਹ ਪ੍ਰਭਾਵ ਦੇਣਾ ਚਾਹੁੰਦੇ ਆ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਇਹ ਅਸੀਂ ਲਿਫਾਫੇ ਦੇ ਵਿੱਚੋਂ ਪ੍ਰਧਾਨਗੀ ਨਹੀਂ ਕੱਢੀ, ਇਹ ਲੋਕਤਾਂਤਰਿਕ ਪ੍ਰਕਿਰਿਆ ਦੇ ਨਾਲ ਚੁਣਿਆ ਗਿਆ। ਔਰ ਦੂਜੀ ਗੱਲ ਇਹ ਹੈ ਕਿ ਉਹ ਇਹ ਵੀ ਦੇਖਣਾ ਚਾਹੁੰਦੇ ਆ ਵੀ ਅਕਾਲੀ ਦਲ ਦੇ ਵਿੱਚ ਹੋਰ ਕਿੰਨੇ ਕੁ ਹੋਰ ਆਗੂ ਆ ਜਿਹੜੇ ਬਾਦਲ ਪਰਿਵਾਰ ਪ੍ਰਤੀ ਬਾਗੀ ਰੁਖ ਅਖਤਿਆਰ ਕਰਨ ਦਾ ਦਾਅਵਾ ਕਰਦੇ ਨੇ। ਆਪਾਂ ਦੇਖਿਆ ਮਨਪ੍ਰੀਤ ਇਆਲੀ ਨੇ ਆਪਣੀ ਰਾਏ ਰੱਖੀ, ਆਪਾਂ ਦੇਖਿਆ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਗਿਆ, ਆਪਾਂ ਦੇਖਿਆ ਕਿ ਹੋਰ ਬਹੁਤ ਸਾਰੇ ਲੋਕ ਅੰਦਰ ਖਾਤੇ ਨਰਮ ਸੁਰ ਦੇ ਨਾਲ ਬਾਦਲ ਪਰਿਵਾਰ ਦੀ ਅਗਵਾਈ ਤੇ ਕਿੰਤੂ ਕਰਦੇ ਰਹੇ ਨੇ। ਖੈਰ ਇਹ ਦੂਜਾ ਧੜਾ ਮੰਨਦਾ। ਜਿਹੜਾ ਤੀਜਾ ਧੜਾ ਹੈ ਉਹ ਕਹਿੰਦਾ ਕਿ ਬੀਬੀ ਦੀਆਂ ਸਰਗਰਮੀਆਂ ਪਿੱਛੇ ਭਾਜਪਾ ਦਾ ਹੱਥ ਹੈ, ਭਾਜਪਾ ਦੇ ਸਮਰਥਨ ਤੋਂ ਬਿਨਾਂ, ਭਾਜਪਾ ਦੇ ਇਸ਼ਾਰੇ ਤੋਂ ਬਿਨਾਂ, ਭਾਜਪਾ ਦੇ ਥਾਪੜੇ ਤੋਂ ਬਿਨਾਂ ਬੀਬੀ ਨੇ ਇਹ ਗੱਲ ਨਹੀਂ ਸੀ ਕਰਨੀ। ਬੀਬੀ ਬਾਦਲਾਂ ਦੇ ਨਾਲ ਸਹਿਮਤ ਸੀਗੇ, ਪਰ ਹੁਣ
ਭਾਜਪਾ ਇਸ ਦੇ ਵਿੱਚ ਖੁੱਲ੍ਹ ਕੇ ਨਿਤਰਿਆ ਹੀ ਹੈ। ਭਾਜਪਾ ਬੀਬੀ ਨੂੰ ਥਾਪੜਾ ਦੇ ਕੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਅਕਾਲੀ ਦਲ ਦੇ ਹੀ ਇੱਕ ਆਗੂ ਨੂੰ ਆਪਣੇ ਵੱਲ ਕਰਨਾ ਚਾਹੁੰਦੀ ਹੈ ਅਤੇ ਬਾਦਲ ਪਰਿਵਾਰ ਨੂੰ ਪੰਥਕ ਸਿਆਸਤ ਦੇ ਵਿੱਚੋਂ ਮਨਫੀ ਕਰਨਾ ਚਾਹੁੰਦੀ ਹੈ। ਇਹ ਗੱਲ ਇਹ ਕਿ ਦੂਜਾ ਇਹ ਹੈ ਕਿ ਮੰਨਿਆ ਜਾ ਰਿਹਾ ਕਿ ਇਸ ਵਾਰ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਜਿੱਥੇ ਸਿਆਸੀ ਤੌਰ 'ਤੇ ਅਲੱਗ ਲੜਨ ਦਾ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਅਲੱਗ ਲੜਾਂਗੇ, ਜੇਕਰ ਕਿਸੇ ਨੇ ਆਉਣਾ ਹੋਇਆ ਤਾਂ ਉਹ ਛੋਟੇ ਭਰਾ ਦੇ ਰੋਲ ਦੇ ਵਿੱਚ ਆਊਗਾ ਔਰ ਆਪਾਂ ਨੂੰ ਪਤਾ ਕਿ ਕੌਣ ਜਾਊਗਾ, ਇਹ ਗੱਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪਰ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਆ ਕਿ ਬਾਦਲਾਂ ਨੂੰ ਪੰਥਕ ਸਿਆਸਤ ਦੇ ਵਿੱਚੋਂ ਵੀ ਲਾਂਭੇ ਕੀਤਾ ਜਾਵੇ, ਇੱਥੇ ਬਹੁਤ ਵੱਡੀ ਚੁਣੌਤੀ ਦਿੱਤੀ ਜਾਵੇ। ਆਪਾਂ ਦੇਖਿਆ, ਜਿਵੇਂ ਮੈਂ ਕਹਿ ਕੇ ਹਟਿਆ, ਕਿ ਮਨਜਿੰਦਰ ਸਿੰਘ ਸਿਰਸਾ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਗੂ ਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਟਿਆ ਅਤੇ ਉਸ ਤੋਂ ਬਾਅਦ ਪੰਥਕ ਰਾਜਨੀਤੀ, ਦਿੱਲੀ ਦੀ ਪੰਥਕ ਰਾਜਨੀਤੀ ਬਾਰੇ ਉੱਥੇ ਕੀ ਕੁਛ ਹੋਇਆ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈ। ਸੋ ਹੁਣ ਇਹ ਲੋਕ ਮੰਨਦੇ ਨੇ ਕਿ ਇਸ ਤਰੀਕੇ ਨਾਲ ਬੀਬੀ ਤੇ ਭਾਜਪਾ ਨੇ ਬਾਦਲ ਪਰਿਵਾਰ ਨੂੰ ਸਿੱਧੀ ਚੁਣੌਤੀ ਜਿਹੜੀ ਆ ਉਹ ਦੇ ਦਿੱਤੀ ਹੈ। ਇਸ ਥਿਊਰੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਜਿਹੜੀ ਅਸਲ ਸਥਿਤੀ ਹੈ, ਹੁਣ ਅਸਲ ਸਥਿਤੀ ਕੀ ਹੈ? ਅਸਲ ਸਥਿਤੀ ਇਹ ਹੈ, ਸੱਚ ਇਹ ਹੈ ਕਿ ਅਸਲ ਦੇ ਵਿੱਚ ਬਾਦਲ ਪਰਿਵਾਰ ਦਾ ਪੰਥਕ ਸਿਆਸਤ ਦੇ ਵਿੱਚ ਏਕਾਧਿਕਾਰ ਜਮਾ ਕੇ ਰੱਖਣਾ, ਡੇਰਾ ਸਿਰਸਾ ਦੇ ਨਾਲ ਯਾਰੀ, ਬਾਦਲ ਪਰਿਵਾਰ ਦੇ ਰਾਜਕਾਲ ਦੇ ਵਿੱਚ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ, ਕੋਟਕਪੂਰਾ ਗੋਲੀਕਾਂਡ ਵਾਪਰਿਆ, ਬਰਗਾੜੀ ਵਾਪਰਿਆ ਆਪਾਂ ਦੇਖਿਆ। ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਅਫਸਰਾਂ ਨੂੰ ਅਹੁਦੇ ਦੇਣੇ ਜਿਹੜੇ ਕਿ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਅਫਸਰ ਕਹੇ ਜਾ ਸਕਦੇ ਆ। ਸੋ ਇਹਨਾਂ ਗੱਲਾਂ ਕਰਕੇ ਬਾਦਲ ਪਰਿਵਾਰ ਨੂੰ, ਅਕਾਲੀ ਦਲ ਦੇ ਵੱਡੇ ਹਿੱਸੇ ਨੂੰ, ਅਕਾਲੀ ਦਲ ਲਫ਼ਜ਼ ਮੈਂ ਤਾਂ ਕਰਕੇ ਨਹੀਂ ਵਰਤ ਰਿਹਾ ਕਿਉਂਕਿ ਅਕਾਲੀ ਦਲ ਇੱਕ ਹੋਰ ਚੀਜ਼ ਆ, ਬਾਦਲ ਪਰਿਵਾਰ ਇੱਕ ਹੋਰ ਚੀਜ਼ ਆ। ਬਾਦਲ ਪਰਿਵਾਰ ਨੂੰ ਪੰਥਕ ਤੌਰ 'ਤੇ ਬਹੁਤ ਵੱਡੇ ਵਿਰੋਧ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਅਤੇ ਧਾਰਮਿਕ ਸਿਆਸਤ ਦੇ ਵਿੱਚ ਇਸ ਪਰਿਵਾਰ ਦਾ ਵਕਾਰ ਹੋ ਨਹੀਂ ਰਿਹਾ ਜਿਹੜਾ ਇਹ ਸਮਝ ਕੇ ਚੱਲ ਰਹੇ ਆ। ਪਰ ਇਹ ਗੱਲ ਇੱਥੇ ਨਹੀਂ ਮੁੱਕੀ। ਵੱਡੀ ਗਿਣਤੀ ਲੋਕ ਜੋ ਸਿੱਖ ਸੰਗਤ ਹੈ, ਖਾਸ ਕਰਕੇ ਵੱਡੀ ਗਿਣਤੀ ਲੋਕ ਕਹਿ ਲਓ ਜਾਂ ਸੰਗਤ ਕਹਿ ਲਓ, ਅਸਲ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀਆਂ SGPC ਦਾ ਪ੍ਰਧਾਨ ਹੈ ਇਹ ਤਾਂ ਇੱਕ ਪ੍ਰਕਰਨ ਹੈ, ਪਰ ਇਹ ਚੋਣਾਂ ਦੁਬਾਰਾ ਹੋਣੀਆਂ ਚਾਹੀਦੀਆਂ ਅਤੇ ਇਸ ਵਾਰ ਉਹਨਾਂ ਧਿਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਿਹੜੀਆਂ ਪੰਥ ਪ੍ਰਸਤ ਹੋਣ। ਇਹ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਓ SGPC ਦੇ ਵਿੱਚ ਕੁਛ ਐਸੇ ਫੈਸਲੇ ਆਏ ਪੰਥਕ ਤੌਰ 'ਤੇ, ਕੁਝ ਇਹੋ ਜਿਹੇ ਜਿਹੜੇ ਆ ਮਰਹਲੇ ਆਉਂਦੇ ਰਹੇ ਟਾਈਮ ਟੂ ਟਾਈਮ, ਜਿਨ੍ਹਾਂ 'ਤੇ ਜਿਹੜਾ ਏਜੰਡਾ ਸੀ ਜਾਂ ਜਿਹੜਾ ਫੈਸਲਾ ਸੀ ਉਹ ਸਮੂਹ ਸੰਗਤ ਨੂੰ ਪ੍ਰਵਾਨ ਨਹੀਂ ਸੀ। ਸਮੂਹ ਸੰਗਤ ਨੂੰ ਮਤਲਬ ਬਾਦਲ ਪਰਿਵਾਰ ਦੇ ਨੇੜੇ ਲੋਕਾਂ ਨੂੰ ਤਾਂ ਹੋ ਸਕਦਾ ਪ੍ਰਵਾਨ ਹੋਵੇ, ਪਰ ਸਾਰੀ ਸੰਗਤ ਨੂੰ ਉਹ ਪ੍ਰਵਾਨ ਨਹੀਂ ਸੀਗਾ। ਸੋ ਉਸ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀਆਂ ਕਾਬਜ਼ ਧਿਰਾਂ ਨੇ, ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਨੇ, ਇਹਨਾਂ ਦੀ ਛੁੱਟੀ ਹੋਣੀ ਚਾਹੀਦੀ ਹੈ ਅਤੇ ਇੱਕ ਐਸੀ ਧਿਰ ਹੋਣ ਦੇ ਵਿੱਚ ਆਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੇਖੇ, ਜਿਹੜੀ ਇੱਕ ਆਜ਼ਾਦਾਨਾ ਧਿਰ ਹੋਵੇ, ਜਿਹਦੇ 'ਤੇ ਨਾ ਕਿਸੇ ਕਾਂਗਰਸ ਦਾ, ਨਾ ਕਿਸੇ ਭਾਜਪਾ ਦਾ, ਨਾ ਕਿਸੇ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਤਰ੍ਹਾਂ ਦਾ ਕੋਈ ਦਬਾਅ ਹੋਵੇ ਅਤੇ ਆਪਣੇ ਤਰੀਕੇ ਨਾਲ ਫੈਸਲੇ ਲਵੇ ਜੋ ਸੰਗਤ ਨੂੰ ਮਨਜ਼ੂਰ ਹੋਣ। ਖੈਰ, ਸੋ ਉਹ ਇਹਨਾਂ ਸਾਰੀ ਥਿਊਰੀਜ਼ ਨੂੰ, ਸਾਰੀਆਂ ਧਿਰਾਂ ਨੂੰ ਮੁੱਢੋਂ ਹੀ ਰੱਦ ਕਰਕੇ ਚੱਲਦੇ ਆ। ਅਸਲ ਗੱਲ ਉਹ ਕਹਿੰਦੇ ਕਿ ਉਸ ਧਿਰ ਨਾਲ ਬਣਨੀ ਜਿਹੜੀ ਪੰਥਕ ਮਸਲਿਆਂ 'ਤੇ ਆਜ਼ਾਦੀ ਦੇ ਨਾਲ ਗੱਲ ਕਰ ਸਕੇ, ਫੈਸਲੇ ਲੈ ਸਕੇ, ਪੰਥ ਤੇ ਕੌਮ ਦੇ ਮਸਲਿਆਂ 'ਤੇ ਨਿਰਪੱਖਤਾ ਦੇ ਨਾਲ ਆਪਣਾ ਦਾਅਵਾ ਜਿਹੜਾ ਪੇਸ਼ ਕਰ ਸਕੇ। ਹੁਣ ਇਸ ਵੇਲੇ ਹਾਲਾਤ ਕੀ ਨੇ? ਹਾਲਾਤ ਇਹ ਨੇ ਕਿ 185 ਕੁੱਲ ਮਤਲਬ ਬੀਬੀ ਦੇ ਹੱਕ ਦੇ ਵਿੱਚ ਸਮੀਕਰਨ ਜਾਂਦੇ ਕਿਵੇਂ ਨੇ, ਬੀਬੀ ਕੀ ਪ੍ਰਧਾਨ ਬਣ ਸਕਦੇ ਆ, ਇਹਦਾ ਵੀ ਜਿਹੜਾ ਮੈਂ ਤੁਹਾਨੂੰ ਮੈਥਮੈਟਿਕਸ ਨਾਲ ਸਾਰਾ ਇਕੁਏਸ਼ਨ ਦੱਸ ਦਿੰਦਾ ਕਿ ਕੀ ਹੋਇਆ ਇਸ ਵੇਲੇ ਸਮੀਕਰਨ ਕੀ ਨੇ। 185 ਜਣੇ ਨੇ ਜਿਨ੍ਹਾਂ ਦੇ ਵਿੱਚੋਂ 28 ਜਿਹੜੇ ਉਹਨਾਂ ਦੇ ਬਾਰੇ ਕਿਹਾ ਗਿਆ ਕਿ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ। ਦੂਜੀ ਗੱਲ ਇਹ 2 ਅਸਤੀਫੇ ਦੇ ਗਏ ਨੇ, 30 ਹੋ ਗਏ। 12 ਤੋਂ 20 ਮੈਂਬਰ ਜਿਹੜੇ ਆ ਉਹ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਨੇ। ਮਤਲਬ ਜੇ ਤੁਸੀਂ ਇਹਨਾਂ ਨੂੰ 15 ਵੀ ਮੰਨ ਕੇ ਚੱਲੋਗੇ ਤਾਂ ਇਹ ਹੋ ਗਏ ਟੋਟਲ 45 ਅਤੇ 85 ਚੋਂ 45 ਕੱਢ ਦਿਓ ਤਾਂ ਰਹਿ ਗਏ 140। 140 ਦੇ ਵਿੱਚੋਂ ਬੀਬੀ ਕਹਿੰਦੇ ਕਿ 70 ਮੇਰੇ ਨਾਲ ਨੇ, ਤਾਂ ਇਹਦਾ ਮਤਲਬ ਇਹ ਬਣਦਾ ਹੈ ਕਿ 70 ਜੇਕਰ ਬੀਬੀ ਦੇ ਨਾਲ ਨੇ ਤਾਂ ਬੀਬੀ ਦੀ ਜਿਹੜੀ ਦਾਅਵੇਦਾਰੀ ਹੈ ਜਾਂ ਬੀਬੀ ਦਾ ਜਿਹੜਾ ਦਾਅਵਾ ਕਿ ਪ੍ਰਧਾਨਗੀ ਮੈਂ ਜਿੱਤ ਰਹੀ ਹੈ ਤਾਂ ਉਹ ਕਿਤੇ ਨਾ ਕਿਤੇ ਸੱਚ ਹੋਇਆ ਜਾਪਦਾ ਹੈ। ਹੁਣ ਭਾਜਪਾ ਆਪਣੇ ਤਰੀਕੇ ਨਾਲ ਲਾਮਬੰਦੀ ਕਰ ਰਹੀ ਹੈ ਇਸ ਚੋਣ ਦੇ ਵਿੱਚ, ਆਪਣੇ ਤਰੀਕੇ ਨਾਲ ਮਨਜਿੰਦਰ ਸਿੰਘ ਸਿਰਸਾ ਨੂੰ ਆਪਰੇਸ਼ਨ ਦਿੱਤੇ ਹੋਏ ਨੇ ਔਰ ਭਾਜਪਾ ਚਾਹੂਗੀ ਕਿ ਪੰਜਾਬ ਦੇ ਵਿੱਚ ਆਇਆ ਜਾਵੇ ਔਰ ਇਹ ਗੱਲ ਨੂੰ ਮੰਨਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ। ਪੰਥਕ ਰਾਜਨੀਤੀ ਅਤੇ ਪੰਥਕ ਸਿਆਸਤ ਦੇ ਉੱਤੇ ਉਹਨਾਂ ਨੂੰ ਇਹਨਾਂ ਜਿਹੜੇ ਮਸਲੇ ਨੇ ਇਹਨਾਂ ਨੂੰ ਵਾਚਣ ਵਾਲਿਆਂ ਨੂੰ, ਇਹਨਾਂ ਦੀ ਪੜਚੋਲ ਕਰਨ ਵਾਲਿਆਂ ਦਾ ਇਹ ਮੰਨਣਾ ਹੈ ਕਿ ਜਿਹੜੀ ਭਾਜਪਾ ਹੈ ਉਹ ਚਾਹੁੰਦੀ ਹੈ ਕਿ ਬੀਬੀ ਜਗੀਰ ਕੌਰ ਰੂਪ ਦੇ ਵਿੱਚ ਜਾਂ
ਬਾਦਲਾਂ ਤੋਂ ਬਾਗੀ ਹੋਇਆ ਕੋਈ ਵੀ ਬੰਦਾ ਐਸਜੀਪੀਸੀ ਦਾ ਪ੍ਰਧਾਨ ਬਣੇ ਤੇ ਇਸੇ ਤਰੀਕੇ ਨਾਲ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੰਜੇ ਦੇ ਵਿੱਚ ਜਕੜਨਾ ਚਾਹੁੰਦਾ ਹੈ। ਬਹੁਤ ਵੱਡੀ ਧਿਰ ਇਹ ਗੱਲ ਮੰਨ ਕੇ ਚੱਲਦੀ ਹੈ। ਸੋ ਮੈਂ ਸਾਰੀਆਂ ਥਿਊਰੀਜ਼ ਸਾਰੇ ਧੜਿਆਂ ਦੀਆਂ ਕੀ ਆਈਡੀਓਲੋਜੀਜ਼ ਨੇ, ਕੀ ਉਹ ਸੋਚਦੇ ਨੇ, ਮਾਫ ਕਰਨਾ ਆਈਡੀਓਲੋਜੀ ਤਾਂ ਚਲੋ ਕੋਈ ਵੀ ਹੋ ਸਕਦੀ ਹੈ, ਕੀ ਉਹ ਸੋਚਦੇ ਨੇ। ਪਹਿਲਾ ਧੜਾ ਇਹ ਸੋਚ ਕੇ ਚੱਲ ਰਿਹਾ ਹੈ ਕਿ ਬੀਬੀ ਨੇ ਵਾਕਾ ਹੀ ਬਾਦਲ ਪਰਿਵਾਰ ਨੂੰ ਚੁਣੌਤੀ ਦੇ ਦਿੱਤੀ ਹੈ। ਦੂਜਾ ਧੜਾ ਇਹ ਮੰਨ ਕੇ ਚੱਲਦਾ ਕਿ ਬੀਬੀ ਤੇ ਬਾਦਲ ਕੇ ਸਕ੍ਰਿਪਟਡ ਗੇਮ ਖੇਡ ਰਹੇ ਨੇ। ਬਾਦਲ ਕੇ ਇਹ ਦੇਖਣਾ ਚਾਹੁੰਦੇ ਕਿ ਕਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਵਿਰੋਧ ਕਰਦੇ ਨੇ। ਤੀਜੀ ਥਿਊਰੀ ਇਹ ਹੈ ਕਿ ਇਸ ਪੂਰੀ ਗੇਮ ਦੇ ਵਿੱਚ ਉਹੀ ਹੋ ਰਿਹਾ ਜੋ ਭਾਜਪਾ ਚਾਹੁੰਦੀ ਹੈ ਤੇ ਭਾਜਪਾ ਜੋ ਚਾਹ ਰਹੀ ਹੈ ਉਹ ਆਰਐਸਐਸ ਆਲਰੇਡੀ ਚਾਹ ਰਹੀ ਹੈ। ਸੋ ਤੁਸੀਂ ਕਿਸ ਫੈਸਲੇ ਤੇ ਪਹੁੰਚਦੇ ਹੋ? ਬੀਬੀ ਕਿਸ ਆਧਾਰ ਦੇ ਨਾਲ 185 ਦੇ ਵਿੱਚੋਂ ਕਿੰਨੇ ਫਾਨੀ ਸੰਸਾਰ ਦੇ ਵਿੱਚ ਨਹੀਂ ਰਹੇ, ਕਿੰਨੇ ਅਸਤੀਫੇ ਦੇ ਗਏ, ਕਿੰਨੇ ਬਾਹਰਲੇ ਮੁਲਕਾਂ ਦੇ ਵਿੱਚ ਨੇ, ਕਿੰਨਿਆਂ ਦਾ ਦਾਅਵਾ ਬੀਬੀ ਕੋਲ ਹੈ, ਇਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸ ਚੁੱਕਿਆ। ਤੁਸੀਂ ਕਿਸ ਫੈਸਲੇ ਤੇ ਪਹੁੰਚਦੇ ਹੋ ਇਹ ਤੁਹਾਡੇ ਹੱਥ ਦੇ ਵਿੱਚ ਹੈ। ਬਹੁਤ ਬਹੁਤ ਧੰਨਵਾਦ। ਆਪਣੀ ਰਾਏ